ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੋਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਫਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ, ਜਿੱਥੋਂ ਇੱਥੋਂ ਦੇ ਹੁਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ। ਅੱਜ ਪੂਰੇ ਦਿਨ ਦੇ ਲਈ ਅਸੀਂ ਇੱਥੇ ਆ, ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ, ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ, ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਤੇ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ, ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ, ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, CM ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ, ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ। ਜਿੱਦਾਂ ਬਿਲਕਿਸ ਮਾਨੂ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਅਸੈਸੀਨੇਸ਼ਨ ਕੇਸ 'ਚ ਹੋਇਆ, ਇਹ ਪ੍ਰੋਸੀਜਰ ਹੈਗਾ ਇੱਕ। ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੋਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੋਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਹੈ।
ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ, ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ 'ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ। ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ 'ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪੈਰੋਲ ਦੇਤੀ। ਪੈਰੋਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪੈਰੋਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਹੀ ਜੋਤੀ ਕਰਦਾ, ਉਹਨੂੰ 42 ਦਿਨ ਦੀ ਪੈਰੋਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪੈਰੋਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪੈਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪੈਰੋਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪੈਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪੈਰੋਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਬਾਰ-ਬਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ, ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ, ਕਿਹਨੂੰ ਪੈਰੋਲ ਦੇਣੀ, ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ, ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪੈਰੋਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ, ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ, ਡੈਮੋਕ੍ਰੈਟਿਕ ਮੁਲਕ ਨੇ, ਜਿੱਥੇ ਜੇਲਾਂ ਨੇ, ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ, ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤਾਂ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ, ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ, ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ, ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ, ਤੇ ਜਦੋਂ ਮੈਂ ਲਾਅ ਸਟੂਡੈਂਟ ਲਾਅ ਦੇ ਫਸਟ ਈਅਰ 'ਚ ਸੀ, ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾਅ ਛੱਡਣਾ। ਆਪਣੀ ਮੇਰਾ 5 ਈਅਰ ਲਾਅ ਸੀ
ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏਗੀ ਯਾਰ IAS ਜਿਹੜੇ ਨੇ IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ, ਉਹਨੂੰ IAS ਆਫੀਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਇਹ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ, ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ। ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ, ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ। ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ 'ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ 'ਤੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ, ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ 'ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪਰੋਲ ਦੀ ਗੱਲ ਕਰਦੇ ਆ? ਜਿਹੜੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੋਲ ਦਿੱਤੀ ਬਿਲਕੁਲ ਹੀ ਗਲਤ। ਉਹਨੂੰ ਇਸ ਕਰਕੇ ਪਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ ਅੱਜ। ਪੂਰੇ ਦਿਨ ਦੇ ਲਈ ਅਸੀਂ ਇੱਥੇ ਆ, ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ, ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ ਜੀ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਇਹ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਤਾਂ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ।
ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ। ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, ਸੀਐਮ ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੋ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਅਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੌਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੌਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੌਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੌਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਹੈ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ। ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੌਲ ਦੇਤੀ। ਪਰੌਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰਾ ਪਰੌਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਈ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੌਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪਰੌਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪਰੌਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੌਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪਰੌਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪਰੌਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਬਾਰ-ਬਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ, ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ, ਕਿਹਨੂੰ ਪਰੌਲ ਦੇਣੀ, ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪਰੌਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਹਾਡਾ ਬਹੁਤ ਵੱਡਾ ਦਾਇਰਾ ਹੈ,
ਜਿੰਨੇ ਦੁਨੀਆ ਦੇ ਮੁਲਕ ਨੇ ਡੈਮੋਕ੍ਰੈਟਿਕ ਮੁਲਕ ਨੇ ਜਿੱਥੇ ਜੇਲ੍ਹਾਂ ਨੇ ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜ਼ੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤੇ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ, ਇਹਦੇ 'ਚ ਤੇ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ ਤੇ ਜਦੋਂ ਮੈਂ ਲਾਅ ਸਟੂਡੈਂਟ ਲਾਅ ਦੇ ਫਸਟ ਈਅਰ 'ਚ ਸੀ ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾਅ ਛੱਡਣਾ। ਆਪਣੀ ਮੇਰਾ 5 ਈਅਰ ਲਾਅ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏਗੀ ਯਾਰ IAS ਜਿਹੜੇ ਨੇ, IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ। ਉਹਨੂੰ IAS ਆਫਿਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ? ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ। ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ। ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ 'ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ ਦੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ 'ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ? ਕਿਉਂ ਪਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੋਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ।
ਉਹਨਾਂ ਨੂੰ ਪੈਰੋਲ ਮਿਲ ਰਹੀ ਆ, ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ, ਜਿੱਥੋਂ ਇੱਥੋਂ ਦੇ ਹੱਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ। ਅੱਜ ਪੂਰੇ ਦਿਨ ਦੇ ਲਈ ਅਸੀਂ ਇੱਥੇ ਆ, ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ, ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਚੋਂ ਆਏ ਨੇ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਇਹ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਦੇ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ। ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, CM ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੂ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਐਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੋਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੋਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਹੈ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ। ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੋਲ ਦੇਤੀ। ਪਰੋਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪਰੋਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਈ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੋਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪਰੋਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ।
ਜਦੋਂ 3 ਮਹੀਨੇ ਖਰਾਬ ਹੋ ਗਏ ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪੈਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪੈਰੋਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪੈਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪੈਰੋਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਵਾਰ-ਵਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ ਕਿਹਨੂੰ ਪੈਰੋਲ ਦੇਣੀ ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ, ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪੈਰੋਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ ਡੈਮੋਕ੍ਰੈਟਿਕ ਮੁਲਕ ਨੇ ਜਿੱਥੇ ਜੇਲਾਂ ਨੇ ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜ਼ੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤੇ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ, ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ ਤੇ ਜਦੋਂ ਮੈਂ ਲਾਅ ਸਟੂਡੈਂਟ ਲਾਅ ਦੇ ਫਸਟ ਈਅਰ 'ਚ ਸੀ ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾਅ ਛੱਡਣਾ। ਆਪਣੀ ਮੇਰਾ 5 ਈਅਰ ਲਾਅ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏਗੀ ਯਾਰ IAS ਜਿਹੜੇ ਨੇ, IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ। ਉਹਨੂੰ IAS ਆਫਿਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਪ੍ਰੋਫੈਸ਼ਨ ਚੁਣਿਆ। ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ ਦੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ।
ਰਾਮ ਰਹੀਮ ਨੂੰ ਪਰੌਲ ਦੇ ਵਿੱਚ ਇੱਕ ਕੇਪੀ ਕੌਸ਼ਿਕ ਨਾਮ ਦਾ ਇੱਕ ਬੀਜੇਪੀ ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੌਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪਰੌਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪਰੌਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੌਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪਰੌਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ, ਜਿੱਥੋਂ ਇੱਥੋਂ ਦੇ ਹੁਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੱਜ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ। ਅੱਜ ਪੂਰੇ ਦਿਨ ਦੇ ਲਈ ਅਸੀਂ ਇੱਥੇ ਆ, ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ, ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ, ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਇਹ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਦੇ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ, ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ, ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, CM ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੂ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਐਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੌਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੌਲ ਦੇ ਵਿੱਚ ਇੱਕ ਕੇਪੀ ਕੌਸ਼ਿਕ ਨਾਮ ਦਾ ਇੱਕ ਬੀਜੇਪੀ ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੌਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੌਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ।
ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ। ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ? ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪੈਰੋਲ ਦੇਤੀ। ਪੈਰੋਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪੈਰੋਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਹੀ ਜੋਤੀ ਕਰਦਾ, ਉਹਨੂੰ 42 ਦਿਨ ਦੀ ਪੈਰੋਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪੈਰੋਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪੈਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪੈਰੋਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪੈਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪੈਰੋਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਵਾਰ-ਵਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ, ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ ਕਿਹਨੂੰ ਪੈਰੋਲ ਦੇਣੀ, ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪੈਰੋਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ, ਡੈਮੋਕ੍ਰੈਟਿਕ ਮੁਲਕ ਨੇ ਜਿੱਥੇ ਜੇਲਾਂ ਨੇ, ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜ਼ੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ, ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤਾਂ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ, ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ, ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ, ਤੇ ਜਦੋਂ ਮੈਂ ਲਾਅ ਸਟੂਡੈਂਟ ਲਾਅ ਦੇ ਫਸਟ ਈਅਰ 'ਚ ਸੀ, ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾਅ ਛੱਡਣਾ। ਆਪਣੀ ਮੇਰਾ 5 ਈਅਰ ਲਾਅ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ, ਤੇ ਮੈਂ IAS ਦਾ ਪੇਪਰ ਦੇਣਾ।
ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏ ਕਿ ਯਾਰ IAS ਜਿਹੜੇ ਨੇ IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ, ਉਹਨੂੰ IAS ਆਫੀਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਇਹ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ, ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ? ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ, ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ ਦੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਕਾਨੂੰਨੀ ਕੁਝ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪੈਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪੈਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪੈਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪੈਰੋਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪੈਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ ਅੱਜ। ਪੂਰੇ ਦਿਨ ਦੇ ਲਈ ਅਸੀਂ ਇੱਥੇ ਆ। ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ। ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਦੇ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ,
ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਝ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, ਸੀਐਮ ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਬਾਨੋ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਅਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੌਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੌਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੌਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੌਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਹੈ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ, ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ 'ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ। ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ 'ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੌਲ ਦੇਤੀ। ਪਰੌਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪਰੌਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਈ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੌਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪਰੌਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪਰੌਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੌਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪਰੌਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪਰੌਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਬਾਰ-ਬਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ, ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ, ਕਿਹਨੂੰ ਪਰੌਲ ਦੇਣੀ, ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ, ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪਰੌਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ, ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ, ਡੈਮੋਕ੍ਰੈਟਿਕ ਮੁਲਕ ਨੇ, ਜਿੱਥੇ ਜੇਲਾਂ ਨੇ, ਅਦਾਲਤਾਂ ਨੇ,
ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜ਼ੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤਾਂ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ ਤੇ ਜਦੋਂ ਮੈਂ ਲਾ ਸਟੂਡੈਂਟ ਲਾ ਦੇ ਫਸਟ ਈਅਰ 'ਚ ਸੀ ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾ ਛੱਡਣਾ। ਆਪਣੀ ਮੇਰਾ 5 ਈਅਰ ਲਾ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏ ਕਿ ਯਾਰ IAS ਜਿਹੜੇ ਨੇ, IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ। ਉਹਨੂੰ IAS ਆਫਿਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ, ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ? ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ, ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ 'ਤੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪਰੋਲ ਦੀ ਗੱਲ ਕਰਦੇ ਆ? ਜਿਹੜੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੋਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ?
ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ। ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ। ਅੱਜ ਪੂਰੇ ਦਿਨ ਦੇ ਲਈ ਅਸੀਂ ਇੱਥੇ ਆ, ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ, ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਇਹ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਤਾਂ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ। ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, ਸੀਐਮ ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੂ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਅਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੌਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੌਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੌਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੌਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ। ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੌਲ ਦੇਤੀ। ਪਰੌਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰਾ ਪਰੌਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਈ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੌਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪਰੌਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ
ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪੈਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪੈਰੋਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪੈਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪੈਰੋਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਬਾਰ-ਬਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ ਕਿਹਨੂੰ ਪੈਰੋਲ ਦੇਣੀ ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ, ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪੈਰੋਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ ਡੈਮੋਕ੍ਰੈਟਿਕ ਮੁਲਕ ਨੇ ਜਿੱਥੇ ਜੇਲਾਂ ਨੇ ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤਾਂ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ, ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ ਤੇ ਜਦੋਂ ਮੈਂ ਲਾਅ ਸਟੂਡੈਂਟ ਲਾਅ ਦੇ ਫਸਟ ਈਅਰ 'ਚ ਸੀ ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾਅ ਛੱਡਣਾ। ਆਪਣੀ ਮੇਰਾ 5 ਈਅਰ ਲਾਅ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏਗੀ ਯਾਰ IAS ਜਿਹੜੇ ਨੇ, IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ। ਉਹਨੂੰ IAS ਆਫਿਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਅਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਅਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ? ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ। ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ, ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ 'ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ।
ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ ਦੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ, ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਕਾਨੂੰਨੀ ਕੁਝ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੋਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੱਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੱਜ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ ਅੱਜ। ਪੂਰੇ ਦਿਨ ਦੇ ਲਈ ਅਸੀਂ ਇੱਥੇ ਆ, ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ, ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ ਜੀ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਤਾਂ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਝ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, CM ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੂ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਐਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੋਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ
ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪੈਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪੈਰੋਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਹੈ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ, ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ। ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪੈਰੋਲ ਦੇਤੀ। ਪੈਰੋਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪੈਰੋਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜੋ ਵਾਈ ਜੋਤੀ ਕਰਦਾ, ਉਹਨੂੰ 42 ਦਿਨ ਦੀ ਪੈਰੋਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪੈਰੋਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪੈਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪੈਰੋਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪੈਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪੈਰੋਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਬਾਰ-ਬਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ, ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ ਕਿਹਨੂੰ ਪੈਰੋਲ ਦੇਣੀ, ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪੈਰੋਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ, ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ, ਡੈਮੋਕ੍ਰੈਟਿਕ ਮੁਲਕ ਨੇ, ਜਿੱਥੇ ਜੇਲਾਂ ਨੇ, ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ, ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤੇ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ,
ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ ਲਾ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ ਤੇ ਜਦੋਂ ਮੈਂ ਲਾ ਸਟੂਡੈਂਟ ਲਾ ਦੇ ਫਸਟ ਈਅਰ 'ਚ ਸੀ ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾ ਛੱਡਣਾ। ਆਪਣੀ ਮੇਰਾ 5 ਈਅਰ ਲਾ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਚ ਆਏਗੀ ਯਾਰ IAS ਜਿਹੜੇ ਨੇ IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ, ਉਹਨੂੰ IAS ਆਫੀਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ, ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ? ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ, ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ 'ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ 'ਤੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ 'ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪਰੋਲ ਦੀ ਗੱਲ ਕਰਦੇ ਆ? ਜਿਹੜੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੋਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੱਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੱਜ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ। ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ ਅੱਜ। ਪੂਰੇ ਦਿਨ ਦੇ ਲਈ ਅਸੀਂ ਇੱਥੇ ਹਾਂ। ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ। ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ।
ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਦੇ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, CM ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੂ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਅਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ ਅੱਜ ਦਾ ਆਪਾਂ ਪਰੌਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੌਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੌਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੌਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ? ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੌਲ ਦੇਤੀ। ਪਰੌਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪਰੌਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਈ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੌਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪਰੌਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪਰੌਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੌਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪਰੌਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪਰੌਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ।
ਉਹਨਾਂ ਨੂੰ ਪੈਰੋਲ ਮਿਲ ਰਹੀ ਆ, ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਵਾਰ-ਵਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ ਕਿਹਨੂੰ ਪੈਰੋਲ ਦੇਣੀ ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ, ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪੈਰੋਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ ਡੈਮੋਕ੍ਰੈਟਿਕ ਮੁਲਕ ਨੇ ਜਿੱਥੇ ਜੇਲਾਂ ਨੇ ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜ਼ੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤੇ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ, ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ ਤੇ ਜਦੋਂ ਮੈਂ ਲਾ ਸਟੂਡੈਂਟ ਲਾ ਦੇ ਫਸਟ ਈਅਰ 'ਚ ਸੀ ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾ ਛੱਡਣਾ। ਆਪਣੀ ਮੇਰਾ 5 ਈਅਰ ਲਾ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏਗੀ ਯਾਰ IAS ਜਿਹੜੇ ਨੇ, IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ, ਉਹਨੂੰ IAS ਆਫਿਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਇਹ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ? ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ। ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ, ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ 'ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ 'ਤੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ 'ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪੈਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪੈਰੋਲ,
ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ, ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪੈਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪੈਰੋਲ ਦਿੱਤੀ ਬਿਲਕੁਲ ਹੀ ਗਲਤ। ਉਹਨੂੰ ਇਸ ਕਰਕੇ ਪੈਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ, ਜਿੱਥੋਂ ਇੱਥੋਂ ਦੇ ਹੱਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ। ਅੱਜ ਪੂਰੇ ਦਿਨ ਦੇ ਲਈ ਅਸੀਂ ਇੱਥੇ ਆ, ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ, ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਦੇ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ, ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ। ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ, ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, ਸੀਐਮ ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੂ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਅਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪੈਰੋਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪੈਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪੈਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪੈਰੋਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ, ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ?
ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੋਲ ਦੇਤੀ। ਪਰੋਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪਰੋਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ ਜਾਂ ਵਾਹੀ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੋਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪਰੋਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੋਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪਰੋਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਬਾਰ-ਬਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ, ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ ਕਿਹਨੂੰ ਪਰੋਲ ਦੇਣੀ, ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪਰੋਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ, ਡੈਮੋਕ੍ਰੈਟਿਕ ਮੁਲਕ ਨੇ, ਜਿੱਥੇ ਜੇਲਾਂ ਨੇ, ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ, ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤਾਂ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ, ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ, ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ, ਤੇ ਜਦੋਂ ਮੈਂ ਲਾਅ ਸਟੂਡੈਂਟ ਲਾਅ ਦੇ ਫਸਟ ਈਅਰ 'ਚ ਸੀ, ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾਅ ਛੱਡਣਾ। ਮੇਰਾ 5 ਈਅਰ ਲਾਅ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ, ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਚ ਆਏ ਕਿ ਯਾਰ IAS ਜਿਹੜੇ ਨੇ, IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ। ਉਹਨੂੰ IAS ਆਫਿਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ, ਤੇ ਇਸ ਕਰਕੇ ਆਪਾਂ
ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ, ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ। ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ, ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ। ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ 'ਤੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੋਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ ਅੱਜ। ਪੂਰੇ ਦਿਨ ਦੇ ਲਈ ਅਸੀਂ ਇੱਥੇ ਆ, ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ, ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਚੋਂ ਆਏ ਨੇ ਜੀ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਤਾਂ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ।
ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, ਸੀਐਮ ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੋ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਅਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੌਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੌਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੌਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੌਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਹੈ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ। ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ 'ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ। ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ 'ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੌਲ ਦੇਤੀ। ਪਰੌਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰਾ ਪਰੌਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਈ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੌਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪਰੌਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪਰੌਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੌਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪਰੌਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪਰੌਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਬਾਰ-ਬਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ, ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ, ਕਿਹਨੂੰ ਪਰੌਲ ਦੇਣੀ, ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ, ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪਰੌਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ, ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ, ਡੈਮੋਕ੍ਰੈਟਿਕ ਮੁਲਕ ਨੇ, ਜਿੱਥੇ ਜੇਲਾਂ ਨੇ, ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ।
ਉਹਦੇ ਪ੍ਰਚਾਰ ਵਾਸਤੇ ਉਹਨੂੰ ਜੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤਾਂ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ ਤੇ ਜਦੋਂ ਮੈਂ ਲਾਅ ਸਟੂਡੈਂਟ ਲਾਅ ਦੇ ਫਸਟ ਈਅਰ 'ਚ ਸੀ ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾਅ ਛੱਡਣਾ। ਆਪਣੀ ਮੇਰਾ 5 ਈਅਰ ਲਾਅ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏਗੀ ਯਾਰ IAS ਜਿਹੜੇ ਨੇ IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ। ਉਹਨੂੰ IAS ਆਫਿਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਅਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਅਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ? ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ। ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ, ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ 'ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ ਦੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ 'ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੋਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੱਕ ਬਣਾ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ।
ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ। ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ। ਅੱਜ ਪੂਰੇ ਦਿਨ ਦੇ ਲਈ ਅਸੀਂ ਇੱਥੇ ਹਾਂ, ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ, ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ, ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ ਜੀ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਇਹ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਤਾਂ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ, ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ। ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, CM ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੂ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਐਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੌਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੌਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੌਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੌਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਹੈ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ। ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੌਲ ਦੇਤੀ। ਪਰੌਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪਰੌਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਈ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੌਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪਰੌਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪਰੌਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੌਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪਰੌਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ,
ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪਰੋਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਵਾਰ-ਵਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ, ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ ਕਿਹਨੂੰ ਪੈਰੋਲ ਦੇਣੀ ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪਰੋਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ, ਡੈਮੋਕ੍ਰੈਟਿਕ ਮੁਲਕ ਨੇ ਜਿੱਥੇ ਜੇਲਾਂ ਨੇ, ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤੇ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ, ਇਹਦੇ 'ਚ ਤੇ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ ਤੇ ਜਦੋਂ ਮੈਂ ਲਾਅ ਸਟੂਡੈਂਟ ਲਾਅ ਦੇ ਫਸਟ ਈਅਰ 'ਚ ਸੀ ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾਅ ਛੱਡਣਾ। ਆਪਣੀ ਮੇਰਾ 5 ਈਅਰ ਲਾਅ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏਗੀ ਯਾਰ IAS ਜਿਹੜੇ ਨੇ, IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ, ਉਹਨੂੰ IAS ਆਫਿਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ? ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ। ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ, ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ 'ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ ਦੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ,
ਸਰਕਾਰਾਂ ਦੀ ਨੀਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਆ ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਆ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਕਾਨੂੰਨੀ ਕੁਝ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ ਕੇਪੀ ਕੌਸ਼ਿਕ ਨਾਮ ਦਾ ਇੱਕ ਬੀਜੇਪੀ ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੋਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ, ਜਿੱਥੋਂ ਇੱਥੋਂ ਦੇ ਹੁਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੱਜ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ ਅੱਜ। ਪੂਰੇ ਦਿਨ ਦੇ ਲਈ ਅਸੀਂ ਇੱਥੇ ਆ, ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ, ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ ਜੀ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਦੇ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ, ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਝ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, CM ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੂ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਅਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੋਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ ਕੇਪੀ ਕੌਸ਼ਿਕ ਨਾਮ ਦਾ ਇੱਕ ਬੀਜੇਪੀ ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੋਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ।
ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਹੈ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ, ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ? ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪੈਰੋਲ ਦੇਤੀ। ਪੈਰੋਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪੈਰੋਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਹੀ ਜੋਤੀ ਕਰਦਾ, ਉਹਨੂੰ 42 ਦਿਨ ਦੀ ਪੈਰੋਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪੈਰੋਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪੈਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪੈਰੋਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪੈਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪੈਰੋਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਬਾਰ-ਬਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ, ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ ਕਿਹਨੂੰ ਪੈਰੋਲ ਦੇਣੀ, ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪੈਰੋਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ, ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ, ਡੈਮੋਕ੍ਰੈਟਿਕ ਮੁਲਕ ਨੇ ਜਿੱਥੇ ਜੇਲਾਂ ਨੇ, ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ, ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤੇ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ, ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ, ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ, ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ, ਤੇ ਜਦੋਂ ਮੈਂ ਲਾਅ ਦੇ ਫਸਟ ਈਅਰ 'ਚ ਸੀ ਤੇ ਮੇਰੀ ਇੱਛਾ ਸੀ ਕਿ ਮੈਂ
3 ਸਾਲ ਦੇ ਵਿੱਚ ਲਾ ਛੱਡਣਾ ਹੈ। ਆਪਣੀ ਮੇਰਾ 5 ਈਅਰ ਲਾ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏ ਕਿ ਯਾਰ IAS ਜਿਹੜੇ ਨੇ IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ, ਉਹਨੂੰ IAS ਆਫੀਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਇਹ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ, ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ। ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ, ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ 'ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ 'ਤੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ 'ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪਰੋਲ ਦੀ ਗੱਲ ਕਰਦੇ ਆ? ਜਿਹੜੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੋਲ ਦਿੱਤੀ ਬਿਲਕੁਲ ਹੀ ਗਲਤ, ਉਹਨੂੰ ਇਸ ਕਰਕੇ ਪਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ। ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ ਅੱਜ। ਪੂਰੇ ਦਿਨ ਦੇ ਲਈ ਅਸੀਂ ਇੱਥੇ ਆ। ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ। ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਦੇ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ
ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, ਸੀਐਮ ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਬਾਨੋ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਐਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੌਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੌਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੌਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੌਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਹੈ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ, ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ। ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੌਲ ਦੇਤੀ। ਪਰੌਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪਰੌਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਈ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੌਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪਰੌਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪਰੌਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੌਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪਰੌਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪਰੌਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਬਾਰ-ਬਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ, ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ, ਕਿਹਨੂੰ ਪਰੌਲ ਦੇਣੀ, ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ, ਜਿੱਥੋਂ ਇੱਥੋਂ ਦੇ ਹੁਕਮਰਾਨ।
ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪਰੌਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ, ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ, ਡੈਮੋਕ੍ਰੈਟਿਕ ਮੁਲਕ ਨੇ, ਜਿੱਥੇ ਜੇਲਾਂ ਨੇ, ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ, ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ ਹੈ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜ਼ੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ ਹੈ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ, ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤਾਂ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ, ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ, ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ 'ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ, ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ, ਤੇ ਜਦੋਂ ਮੈਂ ਲਾਅ ਸਟੂਡੈਂਟ, ਲਾਅ ਦੇ ਫਸਟ ਈਅਰ 'ਚ ਸੀ, ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾਅ ਛੱਡਣਾ। ਆਪਣੀ ਮੇਰਾ 5 ਈਅਰ ਲਾਅ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ, ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏਗੀ, ਯਾਰ IAS ਜਿਹੜੇ ਨੇ, IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ। ਉਹਨੂੰ IAS ਆਫਿਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ, ਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ, ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਇਹ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ, ਹੁਣ ਲੱਗਦਾ ਵੀ ਕਾਨੂੰਨਨ ਤੌਰ 'ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ, ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ, ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ? ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ, ਇਹਦੇ 'ਚ ਇੱਕ ਮਾਮਲਾ ਹੈਗਾ। ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ, ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ 'ਤੇ ਅਸੀਂ ਕਰਦੇ ਹਾਂ, ਜਾਂ ਸਾਡੇ ਹੋਰ ਕੇਸਿਸ ਨੇ, ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ, ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ 'ਤੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ 'ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪਰੌਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੌਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪਰੌਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ 'ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪਰੌਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੌਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪਰੌਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ। ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ, ਉਹ ਮਨਾਉਣਾ।
ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ, ਜਿੱਥੋਂ ਇੱਥੋਂ ਦੇ ਹੱਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ। ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ। ਅੱਜ ਪੂਰੇ ਦਿਨ ਦੇ ਲਈ ਅਸੀਂ ਇੱਥੇ ਆ, ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ, ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਦੇ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ, ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ, ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, ਸੀਐਮ ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੂ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਅਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੋਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੋਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ। ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੋਲ ਦੇਤੀ। ਪਰੋਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪਰੋਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਈ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੋਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ।
ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪੈਰੋਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪੈਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪੈਰੋਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪੈਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪੈਰੋਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਬਾਰ-ਬਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ ਕਿਹਨੂੰ ਪੈਰੋਲ ਦੇਣੀ ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪੈਰੋਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ ਡੈਮੋਕ੍ਰੈਟਿਕ ਮੁਲਕ ਨੇ ਜਿੱਥੇ ਜੇਲਾਂ ਨੇ ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤਾਂ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ, ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ ਤੇ ਜਦੋਂ ਮੈਂ ਲਾਅ ਸਟੂਡੈਂਟ ਲਾਅ ਦੇ ਫਸਟ ਈਅਰ 'ਚ ਸੀ ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾਅ ਛੱਡਣਾ। ਮੇਰਾ 5 ਈਅਰ ਲਾਅ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏਗੀ ਯਾਰ IAS ਜਿਹੜੇ ਨੇ, IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ। ਉਹਨੂੰ IAS ਆਫਿਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਇਹ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ, ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ? ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ, ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ
ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ 'ਤੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ, ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪਰੋਲ ਦੀ ਗੱਲ ਕਰਦੇ ਆ? ਜਿਹੜੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੋਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ ਅੱਜ। ਪੂਰੇ ਦਿਨ ਦੇ ਲਈ ਅਸੀਂ ਇੱਥੇ ਆ, ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ, ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ ਜੀ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਤਾਂ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, CM ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੋ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਅਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਤਾਂ ਆਪਾਂ ਪਰੋਲ ਦੀ ਗੱਲ ਕਰਦੇ ਸੀ,
ਰਾਮ ਰਹੀਮ ਨੂੰ ਪਰੌਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੌਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੌਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ, ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤਾਂ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਹੈ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ, ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ। ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੌਲ ਦੇਤੀ। ਪਰੌਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪਰੌਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ ਜਾਂ ਵਾਹੀ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੌਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪਰੌਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪਰੌਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੌਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪਰੌਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪਰੌਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਬਾਰ-ਬਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ, ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ, ਕਿਹਨੂੰ ਪਰੌਲ ਦੇਣੀ, ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪਰੌਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ, ਡੈਮੋਕ੍ਰੈਟਿਕ ਮੁਲਕ ਨੇ, ਜਿੱਥੇ ਜੇਲਾਂ ਨੇ, ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ, ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤਾਂ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ,
ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ ਤੇ ਜਦੋਂ ਮੈਂ ਲਾਅ ਸਟੂਡੈਂਟ ਲਾਅ ਦੇ ਫਸਟ ਈਅਰ 'ਚ ਸੀ ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾਅ ਛੱਡਣਾ। ਆਪਣੀ ਮੇਰਾ 5 ਈਅਰ ਲਾਅ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏਗੀ ਯਾਰ IAS ਜਿਹੜੇ ਨੇ IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ। ਉਹਨੂੰ IAS ਆਫਿਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਅਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਅਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ, ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ? ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ, ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ 'ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ 'ਤੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ 'ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੋਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੱਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ ਅੱਜ। ਪੂਰੇ ਦਿਨ ਦੇ ਲਈ ਅਸੀਂ ਇੱਥੇ ਆ। ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ। ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ।
ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਇਹ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਤੇ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, ਸੀਐਮ ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੂ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਐਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੌਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੌਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੌਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੌਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਹੈ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ, ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ। ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੌਲ ਦੇਤੀ। ਪਰੌਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪਰੌਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਈ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੌਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪਰੌਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪਰੌਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੌਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪਰੌਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪਰੌਲ ਦੇ ਬਸ ਦੇ ਨੇ। ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ।
ਉਹਨਾਂ ਨੂੰ ਪੈਰੋਲ ਮਿਲ ਰਹੀ ਆ, ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਵਾਰ-ਵਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ ਕਿਹਨੂੰ ਪੈਰੋਲ ਦੇਣੀ ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ, ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪੈਰੋਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ ਡੈਮੋਕ੍ਰੈਟਿਕ ਮੁਲਕ ਨੇ ਜਿੱਥੇ ਜੇਲਾਂ ਨੇ ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤੇ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ, ਇਹਦੇ 'ਚ ਤੇ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ ਤੇ ਜਦੋਂ ਮੈਂ ਲਾਅ ਸਟੂਡੈਂਟ ਲਾਅ ਦੇ ਫਸਟ ਈਅਰ 'ਚ ਸੀ ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾਅ ਛੱਡਣਾ। ਆਪਣੀ ਮੇਰਾ 5 ਈਅਰ ਲਾਅ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏਗੀ ਯਾਰ IAS ਜਿਹੜੇ ਨੇ, IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ, ਉਹਨੂੰ IAS ਆਫਿਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ? ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ। ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ, ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ 'ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ ਦੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ 'ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪੈਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪੈਰੋਲ,
ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ, ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪੈਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪੈਰੋਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪੈਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ, ਜਿੱਥੋਂ ਇੱਥੋਂ ਦੇ ਹੁਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ। ਅੱਜ ਪੂਰੇ ਦਿਨ ਦੇ ਲਈ ਅਸੀਂ ਇੱਥੇ ਆ, ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ, ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਇਹ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਤੇ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ, ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ। ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ, ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, CM ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਜਿੱਦਾਂ ਬਿਲਕਿਸ ਮਾਨੂ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਅਸੈਸੀਨੇਸ਼ਨ ਕੇਸ 'ਚ ਹੋਇਆ, ਇਹ ਪ੍ਰੋਸੀਜਰ ਹੈਗਾ। ਇੱਕ ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪੈਰੋਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪੈਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪੈਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪੈਰੋਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ, ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਹੈ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ, ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਇੱਕ ਐਕਟ ਬਣਿਆ, ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ?
ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੋਲ ਦੇਤੀ। ਪਰੋਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪਰੋਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ ਜਾਂ ਵਾਈ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੋਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪਰੋਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੋਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪਰੋਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਬਾਰ-ਬਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ, ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ ਕਿਹਨੂੰ ਪਰੋਲ ਦੇਣੀ, ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪਰੋਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ, ਡੈਮੋਕ੍ਰੈਟਿਕ ਮੁਲਕ ਨੇ ਜਿੱਥੇ ਜੇਲਾਂ ਨੇ, ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤਾਂ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ, ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ, ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ, ਤੇ ਜਦੋਂ ਮੈਂ ਲਾਅ ਸਟੂਡੈਂਟ ਲਾਅ ਦੇ ਫਸਟ ਈਅਰ 'ਚ ਸੀ, ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾਅ ਛੱਡਣਾ। ਆਪਣੀ ਮੇਰਾ 5 ਈਅਰ ਲਾਅ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏਗੀ, ਯਾਰ IAS ਜਿਹੜੇ ਨੇ, IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ। ਉਹਨੂੰ IAS ਆਫਿਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਤੇ ਇਸ ਕਰਕੇ ਆਪਾਂ
ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਇਹ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ, ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ। ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ, ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ। ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ ਦੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ, ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਰਾਮ ਰਹੀਮ ਨੂੰ ਪੈਰੋਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪੈਰੋਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ? ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਹੁਣ ਆ ਰਾਮ ਰਹੀਮ ਦਾ ਪੈਰੋਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪੈਰੋਲ ਦਿੱਤੀ ਬਿਲਕੁਲ ਹੀ ਗਲਤ ਹੈ। ਉਹਨੂੰ ਇਸ ਕਰਕੇ ਪੈਰੋਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ ਅੱਜ। ਪੂਰੇ ਦਿਨ ਦੇ ਲਈ ਅਸੀਂ ਇੱਥੇ ਆ, ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ, ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ ਜੀ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਦੇ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ, ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ।
ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, CM ਆ, ਉਹਨਾਂ ਨੇ